ਚੱਲਦੇ ਬੱਖੀਆਂ ਚੱਲਦੇ ਵੇਲੀ ਗੱਲਾਂ ਨੂੰ ਤੂੰ ਬੜੀ ਸੇ ਤੇਰੇ ਨਾਲੋਂ ਤੇ ਇੰਬਲੀ ਚੰਗਾ ਹੈ। ਕੀ ਇਮਲੀ ਚੰਗਾ ਵੀ ਹੈ ਨਾ ਮੇਰੀਆਂ ਮੱਝਾਂ ਨੂੰ ਮੇਰੇ ਹਿੱਸੇ ਦੇ ਪੱਠੇ ਪਾ ਕੇ ਜਾਂਦਾ ਜਾਂ ਮੇਰੀਆਂ ਮੱਝਾਂ ਨੂੰ ਈਦ ਦੇ ਜਾਂਦਾ ਹੈ ਜਾਂ ਮੇਰੀਆਂ ਮੱਝਾਂ ਦੇ ਵਾਸਤੇ ਉਹਨੇ ਕੋਈ ਮਤਲਬ ਸਲਾਈ ਮਸ਼ੀਨਾਂ ਬੇਵਾ ਮੱਝਾਂ ਜਿੰਨੀਆਂ ਉਹਨਾਂ ਨੂੰ ਦੇ ਗਿਆ ਕੀ ਚੰਗਾ ਇਮਲੀ ਆਪਣੀ ਬੁੱਢੀ ਦੇ ਅੱਗੋਂ ਨਹੀਂ ਬੋਲਦਾ। ਅੱਛਾ ਇਮਲੀ ਦੀ ਬੁੱਢੀ ਨੇ ਉਹਨੂੰ ਜੁੱਤੀ ਥੱਲੇ ਲਾ ਕੇ ਰੱਖਿਆ। ਬੜਾ ਜੁੱਤੀ ਥੱਲੇ ਲਾ ਕੇ ਰੱਖਿਆ ਯਾਨੀ ਕਿ ਉਹਦੇ ਅੱਗੇ ਅੱਖਾਂ ਨਹੀਂ ਚੁੱਕਦਾ ਹੈ ਉਹ ਇੱਕ ਸਾਈਡ ਤੋਂ ਟੀਰਾ ਜਾਂ ਡੇਲਾ ਉਹਦਾ ਪੱਥਰ ਦਾ ਜੁੱਤੀ ਤੂੰ ਥੱਲੇ ਤੇ ਰੱਖਿਆ ਕਿਸੇ ਕੰਮ ਦਾ ਨਹੀਂ, ਤੇਰੇ ਕੋਲੋਂ ਤਾਂ ਦੁੱਧ ਨਹੀਂ ਚੋਇਆ ਜਾਂਦਾ ਮੱਝਾਂ ਓਏ ਦਾ। ਦੁੱਧ ਹੀ ਚੋਣ ਡਿਆ ਹੋਰ ਮੈਂ ਤੇ ਮੇਰਾ ਗੁੱਡੀ ਦਾ ਪੇਚਾ ਲਗਾ ਕੀ ਕਰਨ ਡਿਆ ਦੁੱਧ ਧੋਣ ਡਿਆ ਹੋਰ ਮੈਂ ਕੀ ਗੇਂਦ ਬੱਲਾ ਧੋਣ ਡਿਆ ਦੁੱਧ ਧੋਣ ਡਿਆ ਉਹ ਤਾਂ ਫਿਰ ਚੋਂਦਾ ਕਿਉਂ ਨਹੀਂ? ਚੋਂਦਾ ਨਹੀਂ ਤੂੰ ਜਿਹੜੇ ਇਮਲੀ ਦੀਆਂ ਇੰਨੀਆਂ ਜਿਹੜੀਆਂ ਤਾਰੀਫਾਂ ਨਾ ਕਰ ਹੈ ਕੀ ਕਰਦਾ ਬੁੱਢੀ ਉਹਦੀ ਜੁੱਤੀ ਥੱਲੇ ਲਾ ਕੇ ਰੱਖਦੀ ਕਿਉਂ ਨਾ ਤਾਰੀਫਾਂ ਕਰਾਂ? ਇਮਲੀ ਤੇ ਆਪਣੀ ਬੁੱਢੀ ਅੱਗੇ ਉੱਚੀ ਨਹੀਂ ਬੋਲਦਾ। ਕਿਉਂ ਬੁੱਢੀ ਉਹਦੇ ਨੂੰ ਕੀ ਗੱਲ ਹੈ ਸਿਰ ਚਿੱਟ ਵੱਜੀ ਉੱਚੀ ਕਿਉਂ ਨਹੀਂ ਬੋਲਦਾ ਉਹਨੂੰ ਤੇ ਉਹ ਤੇ ਇੰਨਾ ਉੱਚੀ ਵਿਚਾਰੇ ਨੂੰ ਬੋਲ ਬੋਲ ਕੇ ਤੇ ਕਾਲੀ ਖੰਘ ਲੱਗੀ ਉਹ ਕਾਲੀ ਖੰਘ ਕਰ ਕਰਕੇ ਬੰਬ ਵਰਗਾ ਹੋ ਗਿਆ ਖਾਣਾ ਖਰਾਬ ਕਰਦਾ ਬੁੱਢੀ ਨੂੰ ਸਿਰ ਤੇ ਚੜਾਇਆ ਉਹਨੇ ਵੇ ਚੁੱਪ ਕਰ ਵੇ, ਤੇਰਾ ਮੂੰਹ ਕਿਵੇਂ ਚੱਲੇ ਕਾਰਤੂਸ ਵਰਗਾ ਗੱਲਾਂ ਕਰੀ ਜਾਣਾ। ਆਪਣਾ ਵੇਖ ਲੈ ਜਿੱਦਾਂ ਐਸੇ ਪੁੱਛਣ ਨੂੰ ਗੰਢ ਮਾਰੀ ਹੁੰਦੀ ਏਡੀ ਤੂੰ ਸੋਹਣੀ ਬੜੇ ਦੁੱਧ ਤੇ ਮੈਂ ਬਾਅਦ ਚ ਚਾਹੁੰਦਾ ਪਹਿਲੇ ਤੇਰੇ ਨਾਲ ਕਰ ਲੈਣਾ ਗੱਲ ਵੀ ਕੀਤਾ ਕੀ ਇਮਲੀ ਨੇ ਹੈ ਮੈਨੂੰ ਪਤਾ ਹੈ ਉਹ ਬਹੁਤ ਚੰਗਾ ਹੈ। ਬਹੁਤ ਚੰਗਾ ਹੈ ਤੂੰ ਵੀ ਬਹੁਤ ਚੰਗੀ ਹੈ ਮੇਰੀ ਸੁਣ ਲੈ ਗੱਲ ਇਹ ਤੂੰ ਨਾ ਅੱਜ ਕੱਲ ਇਹ ਬਾਹਰਲੇ ਪਾਸੇ ਬੜੀਆਂ ਤਾਰੀਫਾਂ ਕਰਨ ਦਾ ਵੀ ਖੈਰ ਤੇ ਹੈ ਤੈਨੂੰ ਤੇ ਕਰਾਂ ਨਾ ਕੀ ਕਰਾਂ ਇਮਲੀ ਨੇ ਆਪਣੀ ਬੁੱਢੀ ਨੂੰ ਡਿਫੈਂਸ ਵਿੱਚ ਚੰਗਾ ਭਲਾ ਮਕਾਨ ਲੈ ਕੇ ਦਿੱਤਾ, ਕੋਠੀ ਪਾ ਕੇ ਦਿੱਤੀ ਹੈ। ਤੂੰ ਕੀ ਲੈ ਕੇ ਦਿੱਤਾ? ਕੀ ਜਦੋਂ ਦੀ ਮੈਂ ਇਸ ਘਰ ਚ ਆਈ ਹਾਂ 10 ਰੁਪਈਆਂ ਦੀ ਮਾਲਕ ਨਹੀਂ ਬਣੀ, ਉਹ ਅਗਲੀ ਲੱਖਾਂ ਕਰੋੜਾਂ ਦੀ ਮਾਲਕ ਬਣ ਗਈ। ਆ 20 ਦੇ ਤੇ ਹਾਂਡੀ ਰੋਟੀ ਪਾਪੜ ਤੂੰ ਹੁਣ ਖਾ ਕੇ ਹਟੀਆਂ ਜੇ ਤੈਨੂੰ ਕੁਝ ਲੈ ਕੇ ਨਹੀਂ ਦਿੱਤਾ ਤੇ ਇਹ 10 ਰੁਪਏ ਨਹੀਂ ਦਿੱਤੇ ਮੇਰੇ ਮਾਂ ਪਿਓ ਨੇ ਬੜਾ ਮੈਨੂੰ ਕਿ ATM ਮੇਰੇ ਨਾਵੇਂ ਕਰ ਦਿੱਤਾ ਹੈ ਉਹ ਤੇ ਹੁਣ ਅੱਲਾ ਜਨਤਾ 'ਚ ਘਰ ਕਰੇ ਮੇਰੇ ਮਾਪਿਓ ਨੂੰ ਜਿਨ੍ਹਾਂ ਨੇ ਮੈਨੂੰ ਤੇਰੇ ਵੱਸ ਪਾ ਦਿੱਤਾ ਇਹ ਕਹਿੰਦੇ ਸੀ ਸਾਡੀ ਧੀ ਹੈ ਚੰਦ ਦਾ ਟੋਟਾ ਚੰਨ ਦਾ ਟੋਟਾ ਪਹਿਲੀ ਰਾਤ ਹੀ ਜਦੋਂ ਮੈਂ ਘੁੱਟ ਚੁੱਕੇ ਵਿੱਚ ਚੌਲਾਂ ਦਾ ਟੋਟਾ ਨਿਕਲਿਆ ਮੈਨੂੰ ਕਹਿੰਦੇ ਸੀ ਸਾਡੀ ਧੀ ਲੈ ਜਾ ਤੇਰੇ ਘਰ ਰੋਸ਼ਨ ਹੋ ਜਾਏਗਾ। ਆਪਣਾ ਮੂੰਹ ਵੇਖ ਖਰਬੂਜੇ ਦੇ ਮੂੰਹ ਵਾਲਿਆ ਏਡੀ ਕਰਮਾਂ ਵਾਲੀ ਹੈ ਇਹ ਪੈਰ ਰੱਖਿਆ ਮੇਰਾ ਮੀਟਰ ਕਟਾਤਾ ਤੇਰਾ ਥੇ ਹੋ ਜੇ ਤੇਰਾ ਨਾ ਇੰਨੇ ਤੇਰਾ ਖਾਣਾ ਖਰਾਬ ਕੱਖ ਨਾ ਰਵੇ ਤੇਰਾ। ਮੈਂ ਇੱਥੇ ਆ ਕੇ ਜ਼ਲੀਲ ਤੋਂ ਖਵਾਰ ਹੋ ਗਈ ਆ, ਇੱਥੇ ਆ ਕੇ ਤੁਹਾਡੇ ਕੋਲ ਆ ਕੇ ਮੈਂ ਦੁਖੀ ਹੋ ਗਈ ਆ। ਦੁਖੀ ਹੋ ਗਈ ਮੈਂ ਤੇ ਤੇਰੇ ਜਦੋਂ ਨਿਕਾਹ ਕੀਤਾ ਮੈਂ ਬੈਂਕ 'ਚ ਲੱਗ ਗਿਆ ਅਲਫਲਾਜ ਹਨਾ ਖਾਣਾ ਖਰਾਬ ਕਰਤਾ ਜਦੋਂ ਦੀ ਤੂੰ ਸਾਡੇ ਖਾਨਦਾਨ 'ਚ ਆਈ ਆ 4 ਮੱਝਾਂ ਨੇ ਦੁੱਧ ਹੀ ਚੜਾ ਲਿਆ ਕੈਸੀ ਭਾਗਾਂ ਵਾਲੀ ਆਈ ਹੈ ਤੂੰ ਹੈ ਬਾਹਰੋਂ ਲਿਆਉਣਾ ਪੈਣ ਡਿਆ 200 ਰੁਪਏ ਕਿਲੋ ਵਾਲੇ ਜਦੋਂ ਕੋਈ ਪ੍ਰਾਹੁਣਾ ਆਵੇ ਤੇਰੇ ਕੋਲੋਂ ਚੋਈਆਂ ਨਹੀਂ ਜਾਂਦੀਆਂ ਮੱਝਾਂ ਚੋਈਆਂ ਕੀ ਜਾਂਦੀਆਂ ਮੱਝ ਪੁੱਠੀ ਕਰਕੇ ਹੁਣ ਉਹਦੇ ਕਿਤੇ ਮੈਂ ਦੁਰਮਟ ਮਾਰਾਂ ਕਿ ਦੁੱਧ ਇੱਕ ਸਾਈਡ ਤੇ ਰੁਕਿਆ ਮੱਝ ਨੇ ਦੁੱਧ ਥੱਲੇ ਲਾਉਣਾ ਤੇ ਕਰਨਾ ਮੇਰੀ ਸੁਣ ਲੈ ਗੱਲ ਐਵੇਂ ਆਪਣਾ ਘਰ ਖਰਾਬ ਨਹੀਂ ਕਰੀਦਾ ਲੋਕਾਂ ਦੀਆਂ ਤਾਰੀਫਾਂ ਕਰ ਕਰਕੇ ਹੈ ਆਪਣੇ ਘਰ ਕਰਾਂ ਉਹ ਆਪਣੀ ਬੁੱਢੀ ਨਾਲ ਇੰਨਾ ਪਿਆਰ ਕਰਦਾ ਹੈ ਮੈਂ ਬੜਾ ਉੱਠਦੇ ਤੇਰੇ ਪਾਈਆ ਤਦਾਬ ਡੋਲਦਾ ਮੈਂ ਵੀ ਤੇ ਤੈਨੂੰ ਇਹ ਕਹਿਣਾ ਕਿ ਮੂੰਹ ਹੱਥੋਂ ਲਾ ਕੇ ਰੋਟੀ ਪਾਣੀ ਦਾ ਕਰ ਲੈ ਕੁਛ ਅਜੇ ਵੀ ਤੂੰ ਮੇਰੇ ਤੇ ਖੁਸ਼ ਨਹੀਂ ਹੈ ਵੀ ਭਾਂਡੇ ਤੇਰੇ ਹਿੱਸੇ ਤੇ ਤੂੰ ਲੇਟ ਉੱਠੇ ਤੇ ਮੈਂ ਧੋ ਦਿਆਂ ਕੋਈ ਮਤਲਬ ਘਰ ਦੇ ਵਿੱਚ ਪ੍ਰਾਹੁਣਾ ਆਇਆ ਭੱਜ ਕੇ ਬੋਤਲ ਮੈਂ ਲੈ ਆਵਾਂ ਔਰ ਨੇਕ ਸੁੱਕ ਮੈਂ ਖਲਾਰਾ ਖਲੂਰਾ ਚੁੱਕ ਲਾ ਸੁਣ ਲੈ ਮੇਰੀ ਮੇਰਾ ਹੌਸਲਾ ਜਿਹੜਾ ਮੈਂ ਤੇਰੇ ਨਾਲ ਗੁਜ਼ਾਰਾ ਕਰਨੀ ਹੈ ਸਮਝ ਆਈ ਨਾ ਕਿਸੇ ਕੰਮ ਦਾ ਨਹੀਂ ਤੂੰ ਮੇਲਿਆਂ ਚੋਂ ਘਮਿਆਰਾਂ ਕੋਲੋਂ ਖੋਤੇ ਖੋ ਕੇ ਖਾਣ ਵਾਲਿਆ। ਅੱਛਾ ਬੜੀ ਗੱਲ ਹੈ ਏਡੀ ਤੂੰ ਜਿਹੜੀ ਨਾ ਮੈਂ ਮੇਰੀ ਗੱਲ ਸੁਣ ਲੈ ਬੁੱਢੀਆਂ ਹੋਰ ਹਿਸਾਬ ਦੀ ਤੇ ਮੇਰੇ ਨਾਲ ਗੱਲ ਨਹੀਂ ਕਰਨੀ ਬਹੁਤੀ। ਹੋਰ ਹਿਸਾਬ ਕੀ ਮਤਲਬ ਜਦੋਂ ਤੂੰ ਸੁੱਤੀ ਉੱਠਦੀਆਂ ਤੇਰੇ ਨੱਕ 'ਚ ਢੇਲੀਆਂ ਚਵਾਨੀਆਂ ਡੇਗਦੀਆਂ ਕਿਹੜੇ ਹਿਸਾਬ ਦੀ ਬੁੱਢੀ ਤੇ ਬੁੱਢੀ ਹੁੰਦੀ ਲੇਕਿਨ ਅਕਲ ਸ਼ੌਰ ਵਾਲੀ ਬੁੱਢੀ ਹੋਵੇ ਤੇ ਜ਼ਿੰਦਗੀ ਤਾਂ ਗੁਜ਼ਰਦੀ ਹੈ ਸਹੀ। ਇੱਧਰ ਤੇ ਵੇਖ ਕਿੱਧਰ ਵੇਖ ਮੂੰਹ ਵੇਖਿਆ ਆਪਣਾ ਤੈਨੂੰ ਉਹ ਸਾਰੀਆਂ ਗੱਲਾਂ ਭੁੱਲ ਗਈਆਂ ਨਾ ਕਾਜ ਦਾ ਦੁਸ਼ਮਣ ਅਨਾਜ ਦਾ ਤੂੰ ਨਾ ਆਪਣੀ ਜ਼ਬਾਨ ਬੰਦ ਰੱਖਿਆ ਕਰ ਇਸ ਜ਼ਬਾਨ ਦੀ ਵਜ੍ਹਾ ਨਾਲ ਚਤਰ ਕਰਕੇ ਘਰ ਦਾ ਬੇੜਾ ਕਰ ਲੈਣਾ। ਮੈਂ ਤਾਂ ਸੋਚਣੀ ਆ ਪਤਾ ਨਹੀਂ ਕੀ ਗੁਨਾਹ ਕਰ ਬੈਠੀ ਜਿਹੜਾ ਤੂੰ ਮੇਰੇ ਨਸੀਬਾਂ 'ਚ ਲਿਖਿਆ ਸੀ। ਅੱਛਾ ਹਾਂ ਮੈਨੂੰ ਤੇ ਪਤਾ ਨਹੀਂ ਮੇਰੀ ਮਾਂ ਨੇ ਕਿਉਂ ਮੈਨੂੰ ਤੇਰੇ ਪੱਲੇ ਪਾ ਦਿੱਤਾ। ਤੂੰ ਤਾਂ ਮੈਨੂੰ ਬੜੀ ਹੋਰ ਭਰੀ ਮਿਲ ਗਈ ਹੈ ਕੈਸਾ ਅੱਡੀ ਵਾਲੀ ਜੁੱਤੀ ਮੇਰੇ ਮੱਥੇ ਲਾਤੀ। अस्सलाम वालेकुम ਮੂੰਹ ਢਾ ਦੇ ਨਾ ਤੇਰਾ। और दाहद भाई की हाल है जी वालेकुम अस्सलाम बबलू भाई सुना किदां बई ठीक ठाक ते सारा और भाभी पीनो की हाल है तेरा ठीक है भरावा तू सुना होर ओए सुनावना की अब बड़ा बिस्कुट वर्गा मुंह कीता खैर की हाल है बुढ़िया मेरी ये सुपर वाले दा पैकेट है ਉਹ ਜੋ ਵੀ ਆ ਕੀ ਕੀਤਾ ਭਰਜਾਈ ਦਾ ਤੇ ਤੇਰਾ ਬੜਾ ਕੱਦੂ ਵਰਗਾ ਮੂੰਹ ਸੀ ਤੇ ਝੂਠ ਬੋਲ ਬੋਲ ਕੇ ਪੱਕੇ ਟਿੰਡੇ ਵਰਗਾ ਹੋ ਗਿਆ। ਮਤਲਬ ਖਾਣ ਪੀਣ ਵਰਗਾ ਹੀ ਹੋਇਆ ਨਾ ਖੈਰ ਆ ਭਾਬੀ। ਹੋਰ ਸੁਣਾਓ ਕਿਦਾਂ ਉਹ ਬਾਹਰਲੀ ਗਲੀ ਤੱਕ ਤੁਹਾਡਾ ਝਗੜਾ ਜਾਂਦਿਆ ਸੀ। ਓ ਯਾਰ ਬਸ ਇਹ ਨਾ ਮੇਰਾ ਕਰਦੀ ਹੈ ਦਿਮਾਗ ਖਰਾਬ ਮੈਂ ਨਾ ਚਲੋ ਭਾਬੀ ਖੈਰ
ਵੀ ਇੱਕ ਉਹਦਾ ਚਿਹਰਾ ਖਰਾਬ ਉਤੋਂ ਦਿਮਾਗ ਖਰਾਬ ਕਰ ਦਿੰਨੀ। ਚਿਹਰਾ ਕੀ ਕਰਾਂ ਵੇ ਭਰਾਵਾ, ਕੀ ਕਰਾਂ, ਇਹਦੇ ਪੱਲੇ ਪੈ ਕੇ ਤੇ ਮੈਨੂੰ ਆਪਣੀ ਸੁੱਧ ਬੁੱਧ ਭੁੱਲ ਗਈ ਹੈ। ਭੁੱਲਣੀ ਆ ਇਹਦੀ ਦੇਖ ਨਾ, ਹੁਣ ਮੈਂ ਇੱਥੇ ਬੈਠਾ ਵਾਂ, ਤੋਬਾ ਗੋਏ ਤੋਂ ਉੱਤੇ ਹਮਕਾ ਤੁਹਾਡੇ ਦੋਨਾਂ ਜੀਆਂ ਨੇ ਕੀ ਕਰਦੇ। ਆ ਜਾਣਾ ਸੀ। ਓਏ ਨਹਾ ਕੇ ਹੀ ਆਇਆ ਵਾਂ ਮੈਂ ਕਿਤੇ। ਲੱਗਦਾ ਤੇਰਾ ਆਪਣਾ ਉਤਲਾ ਬਟਨ ਖੁੱਲਾ, ਤੈਨੂੰ ਮੈਂ ਕਰਾਉਣ ਡਈ ਹੈ। ਕਾਦੀ ਮੈਂ ਕਹਾਂ ਅੱਗੇ ਸਾਡਾ ਇੱਥੇ ਕੰਮ ਭਖਿਆ, ਤੂੰ ਉੱਤੋਂ ਤੇਲ ਪਾਉਣਾਗੇ। ਉਹ ਕੰਮ ਭਖਿਆ ਵੀ ਕਿਉਂ ਲੜਦੇ ਰਹਿੰਦੇ ਜੀ? ਓਏ ਲੜਾਈ ਨਹੀਂ ਮੁੱਕਦੀ ਤੁਹਾਡੇ ਤੇ, ਲੇਕਿਨ ਮੰਨਿਆ ਮੇਰੀ ਭਰਜਾਈ ਦੇ ਨਸੀਬ ਮਾੜੇ ਆ ਵੀ ਕਿੱਦਾਂ ਦਾ ਬੰਦਾ ਇਹਦੀ ਕਿਸਮਤ ਚ ਆ ਗੱਲ ਸੁਣ ਗਿਆ। ਬਬਲੂ, ਖਲੋਏ ਨਾ, ਤੂੰ ਖਲੋ ਨਹੀਂ ਕੀ ਤੇ ਉਹਦੇ ਨਸੀਬਾਂ ਨੂੰ ਹੋਇਆ ਵੀ ਸਾਡੀ ਭਾਬੀ ਚਿੱਟੀ ਗੋਰੀ ਆ ਵੇ ਨਾ, ਪੇੜੇ ਵਰਗੀ ਭਾਬੀ ਸਾਡੀ ਤੇ ਕਿਹਾ ਬਤਾਉਂ ਵਰਗਾ ਬੰਦਾ ਲੱਭ ਗਿਆ ਉਹਨੂੰ। ਅੱਛਾ, ਬਤਾਉਂ ਵਰਗਾ ਬੰਦਾ ਲੱਭ ਗਿਆ। ਇਹ ਚਾਲੂ ਪਕਾ ਕੇ ਤੇ ਪਿੰਡ ਵਾਲਿਆਂ ਨੂੰ ਬੁਲਾ ਲਾ। ਆ ਵੇਖ ਸਮਝਾ ਇਹਨੂੰ ਬਬਲੂ, ਕੁਛ ਸਮਝਾ। ਕੀ? ਮੇਰੇ ਵੱਲ ਵੇਖ, ਇਹਦੇ ਵੱਲ ਵੇਖ, ਸਮਝਾ ਇਹਨੂੰ ਕੋਈ ਕੰਮ ਕਰੇ। ਦੂਰੋਂ ਚਾਚਾ ਭਤੀਜੀ ਲੱਗਣ ਦਾ ਹੈ। ਆ ਉੱਠੋ ਮੈਂ ਉੱਥੇ ਚਬਲੇ ਜਾਂਦੀ ਉਹ ਮੈਨੂੰ ਤਾਂ ਬਾਅਦ ਚ ਪਤਾ ਲੱਗਾ ਯਾਹਾਂ ਜਦੋਂ ਕੋਲ ਆ ਕੇ ਵੇਖਿਆ। ਚਬਲਣਾ ਹੋਏਦਾ। ਇਹ ਚਵਲਾ ਨਾ ਵੱਢ ਵੇ ਅੱਛਾ ਯਾਰ ਤੂੰ ਦਾ। ਇਹ ਦੱਸ ਵੀ ਇਹ ਤੇ ਖੈਰ ਆ ਅੱਜ ਕਿੱਦਾਂ ਮੂੰਹ ਕਰ ਲਿਆ, ਇਹਨੂੰ ਕਿੱਧਰ ਆਇਆ? ਖੈਰ ਕੌਣ? ਮੈਂ ਆਪ ਆਇਆ, ਖੈਰ ਨਹੀਂ ਤੇ ਕੀ ਲੈਣਾ ਵਾ। ਓਏ ਮੈਂ ਖੈਰ ਦੇ ਹਾਂ। ਉਹ ਸੁਣ ਲੈ ਕਿਥੇ ਫੌਤਗੀਆਂ ਨਾਲੇ ਸੁਨੇਹਾ ਦੇਣ ਵਰਗਾ ਮੂੰਹ ਆ ਤੇਰਾ। ਅੱਛਾ, ਮੈਂ ਗੱਲ ਕਰਨ ਡਿਆ ਕਿ ਵੀ ਇੱਧਰ ਕੀ ਗੱਲ ਖੈਰ ਸੀ ਤੂੰ ਅੱਜ ਓਏ ਆਉਣਾ ਕੀ ਸੀ ਅਸਲ ਦੇ ਵਿੱਚ ਨਾ, ਉਹ ਭਾਬੀ ਨਹੀਂ ਤੇਰੀ ਜਿਹੜੀ, ਆਹੋ ਉਹ ਮੈਂ ਉਹਨੂੰ ਨਾ ਸ਼ਹਿਰ ਕੋਠੀ ਲੈ ਕੇ ਦਿੱਤੀ ਆ ਚਲ ਤੇ ਉਹ ਮਾਰਬਲ ਛਾਪ ਲਾਉਣਾ ਸੀ ਕਾਰੀਗਰਾਂ ਨੇ। ਓਏ ਆਹੋ ਸਲੇਟਾਂ ਜੀਆਂ ਜਿਹੜੀਆਂ ਹੁੰਦੀਆਂ ਵੀ ਉਹ ਲਾ ਚਲਾ ਕੇ ਇੰਜ ਰਗੜਾਈ ਰਗੜੋਈ ਪਾ ਕੇ ਉਹਨਾਂ ਨੇ ਸਾਫ਼ ਸੁਫ ਕਰਤਾ। ਚਲੋ ਜੀ। ਤੇ ਮੈਂ ਤੁਹਾਨੂੰ ਦਾਵਤ ਦਾ ਕਹਿਣ ਆਇਆ ਸੀ। ਦਾਵਤ? ਹਾਂ, ਹੁਣ ਮੈਂ ਇੱਥੇ ਵੇਖਣ ਆ ਕਿ ਕੱਲੀ ਭਾਬੀ ਆ ਜਵੇ ਤੇਰੀ ਖੈਰ, ਤੂੰ ਨਾਲ ਏਦਾਂ ਹੀ ਲੱਗਣਾ ਕੰਮ ਵਾਲਾ ਆ ਗਿਆ ਕੋਈ। ਦਾਵਤ ਕਹਿਣਾ ਕਿ ਰੋਟੀ ਅੱਜ ਤੇਰੇ ਲੋ ਆਏ ਰੋਟੀ ਰੋਜ਼ ਤੇ ਅਚਾਰ ਸਾਡੇ ਕੋਲ ਲੈ ਕੇ ਜਾਣਾ, ਤੇ ਦਾਵਤ ਕਾਦੀ ਕਰਦੀ ਤੂੰ ਸਾਡੀ? ਓਏ ਉਹ ਤੇ ਇੰਨਾ ਕੁ ਪਾਉਣਾ ਹੁੰਦਾ, ਮਾੜੀ ਚੀਜ਼ ਮੈਂ ਘਰ 'ਚ ਨਹੀਂ ਰੱਖਦੀ, ਇਹਦੀ ਨਾ ਬੜੀ ਵਾਸ਼ਨਾ ਜੀ ਆਉਂਦੀ। ਸੁਣ ਲੈ, ਕੁਛ ਸਿੱਖ ਲੈ ਬਬਲੂ ਕੋਲੋਂ, ਵੇ ਆਪਣੀ ਬੁੱਢੀ ਦੀ ਕਿਵੇਂ ਖਿਦਮਤ ਕਰਦਾ। ਇੱਕ ਮੋਬਾਈਲ ਲੈ ਕੇ ਦਿੱਤਾ, ਉਹ ਨਹੀਂ ਹੁੰਦਾ ਜਿਹੜਾ ਆਈਫੋਨ ਸੇਵ ਐ ਕਰਕੇ ਬਣਿਆ ਹੁੰਦਾ ਦੰਦੀ ਵੱਡੀ। ਆਹੋ ਉਹ ਇੰਜ ਕਰਕੇ। ਆਹੋ ਹਾਏ ਤੁਲਸੀਆਂ ਲੈਣੀ। ਹਾਏ ਫੌਤਗੀ ਦੀਆਂ ਗੱਲਾਂ ਕਰਨ ਦੇ। ਹਾਏ ਉਹ ਮਗਰੋਂ ਲੈ ਜਾ ਮੈਨੂੰ, ਮਗਰੋਂ ਲੈ ਜਾ ਕਿਤੇ। ਉਹ ਭਾਬੀ ਖਾਨਾ ਖਰਾਬ ਆ। ਤੇਰਾ ਕਿ ਨਿਆਣਾ ਕਿੱਦਾਂ ਮੈਂ ਮਾਰ ਕੇ ਮੂੰਹ ਢਾ ਦੇਣਾ ਤੇਰਾ। ਸੱਚੇ ਜਾਵਾਂ ਮੈਂ ਆਪਣੀ ਦਲੇਰ ਭਾਬੀ ਦੇ ਏਦਾਂ ਹੀ ਭਾਬੀ ਤੁੰਨ ਕੇ ਰੱਖਣਾ ਚਾਹੀਦਾ। ਓਏ ਹੋਸ਼ ਕਰ, ਤੂੰ ਘਰ ਸਾਡੀ ਲੜਾਈ ਮੁਕਾਉਣਾ ਹੈ ਕਿ ਵਧਾਉਣਾ ਹੈ? ਉਹ ਮੈਂ ਤੇ ਭਾਈ ਤੁਹਾਨੂੰ ਰੋਟੀ ਦਾ ਕਹਿਣ ਆਇਆ, ਮੈਨੂੰ ਕੀ ਪਤਾ ਤੇਰਾ ਚੰਡਾ ਚੁੰਡਾ ਖਾ ਕੇ ਗੁਜ਼ਾਰਾ ਹੋ ਜਾਣਾ। ਮੈਂ ਤੇ ਰੋਟੀ ਦਾ ਕਹਿਣ ਆਇਆ ਤੁਹਾਨੂੰ। ਰੋਟੀ ਤੂੰ ਕਿੰਨੇ ਵਜੇ ਖਵਾਉਣੀ, ਕੀ ਤੇਰਾ ਹਿਸਾਬ ਹੈ? ਪਰਾਉਣਾ ਕੁੰਨਾ ਪਕਾਉਣਾ, ਕੁੰਨਾ। ਓਏ ਹੋਏ ਹਲਕੀ ਮਿਰਚ ਲਾ ਕੇ ਲਾਈਟ। ਅੱਛਾ ਕੁੰਨਾ ਉਹ ਤੂੰ ਕੀ ਸਮਝਦਾ? ਮੈਂ ਕਿਹਾ ਤੁਨਾ ਤਾਂ ਤੇਰੇ ਦਾ ਨਹੀਂ ਕੁੰਨਾ। ਓਏ ਆ ਤਾਏ ਤੇਰੇ ਦਾ ਢਿੱਡ ਵੀ ਵਧਿਆ ਸੀ ਨਾ, ਉੱਤੇ ਠੀਪਾ ਜਿਹਾ ਪਿਆ ਖਰੇ ਉਹ ਕੁੰਨਾ ਜਿਹਾ ਬਣ ਗਿਆ ਸੀ। ਹਾਂ ਅੱਛਾ, ਤੇ ਉਹ ਕੁੰਨਾ ਪਕਾ ਰਿਹਾ। ਚਲੋ ਚੰਨੀ ਯਾਰ, ਰੌਣਕ ਹੋਣੀ ਚਾਹੀਦੀ। ਤੇ ਮੈਂ ਪੁੱਛਣਾ ਸੀ ਕਿ ਭਾਬੀ ਨਾਨ ਪਸੰਦ ਕਰਦੀ ਕਿ ਖਮੀਰੀਆਂ ਰੋਟੀਆਂ? ਮੈਂ ਕਿਹਾ ਭਰਜਾਈ ਨੂੰ ਪੁੱਛ ਲਈਏ, ਅਸੀਂ ਵਿੱਚ ਉਹ ਵੀ ਇੱਕ ਬੰਡਲ ਲਵਾ ਲਾਂਗੇ। ਓਏ ਜ਼ਿਆਦਾ ਭਰਾਵਾ ਜੋ ਮਰਜ਼ੀ ਲੈ ਆਈ, ਤੂੰ ਸਭ ਕੁਝ ਹੀ ਪਸੰਦ। ਓਏ ਆ ਭਾਬੀ ਦੀਆਂ ਬੜੀਆਂ ਅੱਖਾਂ ਬੰਦ ਹੋਣ ਦਈਆਂ ਵਾ। ਇਹਦਾ ਹੁੱਕਾ ਤੇ ਨਹੀਂ ਛਡਾਤਾ, ਉਹ ਗੈਸ ਨਾਲ ਖਿੱਚ ਪੈਣ ਦਈ ਚਿਹਰੇ ਨੂੰ। ਓਏ ਓ ਯਾਰ ਬਸ 2-3 ਦਿਨ ਬੁਖਾਰ ਚੱਲਦਾ ਰਿਹਾ, ਅੱਲਾ ਕੀਤਾ ਕੱਲ ਹੁਣ ਠੀਕ ਆ। 9/12 ਵਾ। ਇੱਕ ਵਾਰੀ ਹੋਰ ਚੜ ਗਏ ਤੇ ਇੰਨੀ ਕੋਈ ਜਾਣੀ। ਉਹ ਪਹਿਲਾਂ ਸਾਡੀ ਭਰਜਾਈ ਛੋਟੀ ਜਿਹੀ ਦਾ ਧਿਆਨ, ਭਾਬੀ ਦਾ ਧਿਆਨ ਨਹੀਂ ਰੱਖਦਾ ਤੇਰਾ। ਉਹ ਧਿਆਨ ਇਹਦਾ ਕੀ ਰੱਖਿਆ, ਮਿੱਟੀ ਖਾਂਦੀ ਸਭ ਹੈ। ਤੋਂ ਵੱਡੀ ਬਿਮਾਰੀ ਤੇ ਹੈ ਜਿਹਨੂੰ ਵੇਖ ਕੇ ਮੈਨੂੰ ਬੁਖਾਰ ਚੜਦਾ। ਕੀ ਬਿਮਾਰੀ? ਮੈਂ ਬੁਖਾਰ 102 ਮੈਨੂੰ ਵੇਖ ਕੇ ਤੈਨੂੰ ਕੀ ਹੁੰਦਾ? ਹਾਂ ਨਸੀਬ ਮਾੜੇ ਭਾਬੀ, ਕੱਢ ਲਾ 4 ਦਿਨ ਜਿਹੜੇ ਜ਼ਿੰਦਗੀ ਦੇ ਹੈਗੇ ਆ, ਹੁਣ ਔਖੇ ਹੀ ਨਿਕਲਣੇ ਤੁਹਾਡੇ। ਕੀ ਮਤਲਬ? ਲੇਕਿਨ ਮਹਿਮਾਨ ਆਉਣੇ ਆ ਭਾਬੀ, ਕੋਈ ਚੱਜ ਦਾ ਸੂਟ ਇਹਨੇ ਲੈ ਕੇ ਦਿੱਤਾ ਤੈਨੂੰ? ਕਿੱਥੇ ਭਰਾਵਾ, 6 ਸਾਲ ਹੋ ਗਏ ਵਿਆਹ ਨੂੰ, ਐਵੇਂ ਉਹੋ ਹੀ ਪਾਈ ਫਿਰਦੀ। ਉਹ ਕਿਉਂ ਬਈ? ਉਹ ਵੱਡੇ ਫੁੱਲਾਂ ਵਾਲਾ ਤੂੰ ਸੂਟ ਕਹਿੰਦਿਆ ਸੀ ਇੱਕ ਵਾਰੀ। ਆ ਮਹੀਨਾ ਕੁ ਹੋ ਗਿਆ ਲਿਆ ਕੇ ਦਿੱਤਾ ਵੱਡੇ ਓਏ ਉਹ ਤੇ ਰਜ਼ਾਈ ਦਾ ਅਮਰਾ ਸੀ, ਉਹਨੂੰ ਪਾਤਾ ਉਹਨੇ। ਇਹਦਾ ਸੂਟ ਦੀ ਗੱਲ ਹੋਣ ਦੇ। ਓਏ ਅੰਬਰੇ ਤੇ ਨਹੀਂ ਆਏ, ਪਿੰਡ ਦੇ ਵਿੱਚ ਅਜੇ ਵੀ ਉਹ ਡਿਜ਼ਾਈਨ ਚੱਲਦਾ ਵੱਡੇ ਫੁੱਲਾਂ ਵਾਲਾ, ਲਾਲ ਫੁੱਲ ਆ। ਉਹਦੇ ਨਾਲ ਦੀਆਂ ਬੈੱਡ ਸ਼ੀਟਾਂ ਲਿਆ ਕੇ ਦਿੱਤੀਆਂ, ਸਰਾਣਿਆਂ ਦੇ ਛਾੜ ਨਾਲੇ। ਮੈਂ ਕਿਹਾ ਸੂਟ ਉਹ ਪਾ, ਉਸੇ ਬੈੱਡ ਤੇ ਬਹਿਣਗੇ ਤੇ ਪ੍ਰਾਹੁਣੇ ਕਹਿਣਗੇ ਵੀ ਇੱਕੋ ਜਿਹਾ ਘਰ ਲੱਗਣ ਦੇ। ਗੱਲ ਇਹ ਆ ਕਿ ਮੈਂ ਸੋਚਿਆ ਸੀ ਭਰਜਾਈ ਆਊਗੀ, ਕਿਤੇ ਲੋਕੀ ਵੇਖਣਗੇ ਵੀ ਬਬਲੂ ਦੀ ਭਰਜਾਈ ਆ। ਆਵੇ ਭਰਜਾਈ ਤੇ ਵੇਖ ਆਪਣੀ ਤੂੰ। ਉਹ ਵੇਖਣ ਦੇ ਵੇ ਬਾਕਰਖਾਨੀ ਤੇ ਪੈਰ ਆਇਆ ਹੁੰਦਾ ਹੈ। ਭਾਬੀ ਮੈਂ ਸਹੀ ਕਹਿ ਰਿਹਾ ਭਾਬੀ। ਵੇ ਤੂੰ ਸਾਨੂੰ ਦਾਵਤ ਦੇਣ ਆਇਆ ਕਿ ਸਾਨੂੰ ਬਿਜ਼ਤ ਕਰਨ ਆਇਆ? ਚੱਲ ਉੱਠ। ਉਹ ਭਾਬੀ ਇਹ ਚ ਕਾਹਦੇ ਵੀ ਤੁਸੀਂ ਇਹ ਪ੍ਰਾਹੁਣਾ ਆਇਆ, ਉਹਨਾਂ ਕੋਈ ਸਾਦਾ ਪਾਣੀ ਪੁੱਛਿਆ, ਨਾ ਕੋਈ ਚਾਹ ਰੱਖੀ, ਵੀ ਇੰਨੀਆਂ ਮੱਝਾਂ ਢੋਡਾ ਖਾਣ ਨੂੰ ਰੱਖੀਆਂ ਤੁਸੀਂ। ਤੂੰ ਇੱਥੇ ਰੋਦਾ ਖੋਲ ਕੇ ਹਟਿਆ, ਉੱਠ ਜੁੱਤੀ ਪਾ ਇੱਧਰ। ਤੂੰ ਕਦੀ ਬੁੱਢੀ ਬਾਕਰਖਾਨੀ ਵਰਗੇ ਤੇ ਕਦੀ ਤੇਰੇ ਤੇ ਨਸੀਬ ਮਾੜੇ। ਭਰਜਾਈ ਆ ਸਾਡੀ, ਐ ਵੀ ਤੇ ਵੇਖ ਭਾਬੀ ਆਵੇ ਆ ਪੁਰਾਣਾ ਕੇਕ ਪਿਆ ਹੁੰਦਾ ਤੇਰੇ ਕੋਲ। ਉਹ ਭਾਬੀ ਕਮ ਸੇ ਕਮ ਤੇਰੇ ਮਾਪਿਆਂ ਨੇ ਵੇਖਿਆ ਕੁਛ ਨਹੀਂ, ਉਹ ਤੁਸੀਂ ਮਾਲ ਡੰਗਰ ਤੇ ਜਾਇਦਾਦ ਵੇਖੀ, ਉਹ ਅੱਗੋਂ ਵੀ ਤੇ ਫਰੇਮ ਵੇਖ ਲੈਣਾ ਸੀ। ਤੂੰ ਆਪਣੀ ਆਖਰਤ ਵੇਖੀ ਹੈ, ਤੇਰੇ ਨਾਲ ਬਣਨਾ ਕੀ ਹੈ?
ਖੁਸ਼ਹਾਲੀ ਬੜਾ ਖੁਸ਼ਹਾਲ ਹੈ ਵੀ ਜਿੰਨੇ ਬੁੱਢੀ ਨੂੰ ਖੁਸ਼ ਰੱਖਿਆ ਉਹਨੇ ਜਦ ਖੁਸ਼ ਰੱਖੀ, ਜਿੰਨੇ ਬੁੱਢੀ ਨੂੰ ਖੁਸ਼ ਰੱਖਿਆ ਉਹਨੇ ਸਹੁਰੇ ਖੁਸ਼ ਰੱਖੇ। ਜੁੱਤੀ ਕਿੱਥੇ ਤੇਰੀ? ਮੱਥੇ 'ਚ ਖਾਣੀ। ਮੈਂ ਉੱਥੇ ਘੁੰਨਾ ਪਕਾਇਆ ਤੁਹਾਡੇ ਵਾਸਤੇ। ਮੇਰੇ ਵੱਲੋਂ ਧੁੰਨਾ ਪਕਾ, ਮੇਰੇ ਵੱਲੋਂ ਘੁੰਨਾ ਪਕਾ ਤੇ ਮੇਰੇ ਵੱਲੋਂ ਪਕਾ ਮੁੰਨਾ। ਆਹ ਵੇਖ ਆਪਣੇ ਘਰ ਚੱਲ ਜਾ, ਮੇਰੇ ਘਰ ਲੜਾਈ ਨਾ ਪਾ ਦੇ। ਉਹ ਤੇਰੇ ਘਰ ਲੜਾਈ ਕੀ ਪਾਉਣੀ ਹੈ? ਘੁੰਨੇ ਪਕਾਓ ਤੇ ਸਾਰਾ ਕੁਝ ਪੱਕਿਆ ਵਾ। ਇਹ ਸਿਰਫ ਮੈਂ ਭਰਜਾਈ ਦੀ ਵਜ੍ਹਾ ਤੋਂ ਤੈਨੂੰ ਲੈ ਕੇ ਚੱਲਾਂ। ਕਿਉਂ ਭਰਜਾਈ? ਨਾਲੇ ਭਰਜਾਈਏ ਇਹਨੂੰ ਗੌਰ ਨਾਲ ਵੇਖ ਲਾ, ਇਹ ਤੇਰੀ ਵਜ੍ਹਾ ਤੋਂ ਚੱਲਾ ਹੀ ਘੁੰਨਾ ਖਾਣ। ਨਹੀਂ ਤੇ ਯਕੀਨ ਕਰ ਉੱਥੇ ਪੂਰੇ ਪ੍ਰਾਹੁਣਿਆਂ 'ਚ ਏਦਾਂ ਦਾ ਬੰਦਾ ਹੋਵੇ, ਮੈਂ ਤੈਨੂੰ 2 ਵਾਰੀ ਰੋਟੀ ਖਵਾਉਂਗਾ। ਉੱਠ ਜੁੱਤੀ ਪਾ ਆਪਣੀ ਕਿੱਥੇ ਤੇਰੀ? ਥੱਲੇ ਥੱਲੇ ਖਲੋ ਜਾ ਯਾ ਖਲੋ ਜਾ। ਉਹ ਦਾਵਤ ਦੇਣ ਵਾਲੇ ਬੂਏ ਵੱਲੋਂ ਦਾਵਤ ਦੇਣ ਵਾਲੇ ਏਦਾਂ ਬੋਲਦੇ ਤੂੰ। ਜਾ ਜਾ ਚੱਲ ਤੂੰ ਸਾਡੇ ਅੱਗੇ ਭਾਬੀ ਤੂੰ ਲਾਜ਼ਮੀ ਆ ਬਗੈਰ ਕਿੱਲ ਤੋਂ ਲਾਟੂ ਹੁੰਦਾ ਭਾਬੀ, ਇਹ ਲਾਜ਼ਮੀ ਲੈ ਕੇ ਆਉਣਾ ਮੇਰੀ ਭਾਬੀ ਨੂੰ। ਮੇਰੀ ਭਾਬੀ ਨਿੱਕੀ ਜਿਹੀ ਵਿੱਚ ਹੈ ਗਿੱਧਾ ਬਹੁ ਕਿਤੇ ਮਜ਼ੇ ਆ ਜਾਣੇ। ਬਾਂਦਰ ਕਿਲੇ ਦਾ ਆਖਰੀ ਛਿੱਤਰ ਤੇਰੇ ਨਾਲ। ਅੱਛਾ ਮੈਂ ਹੋਰ ਦੋਸਤਾਂ ਨੂੰ ਤੇ ਤੇਰੀ ਮੇਰੇ ਬਾਜੀ ਉਹ ਕੱਪੜੇ ਧੋਣ ਵਾਲਾ ਬੁਰਸ਼ ਹੁੰਦਾ, ਆ ਜਾਵੀਂ ਧਿਆਨ ਨਾਲ। ਤੂੰ ਇੱਥੇ ਬਹਿ ਜਾ, ਮੈਂ ਤੇਰੇ ਹਿੱਸੇ ਦਾ ਚੱਲ। ਨਹੀਂ ਇਹ ਮੈਂ ਚੱਲਾਂ, ਮੈਂ ਜਾ ਕੇ ਤਿਆਰੀਆਂ ਕਰਾਉਣੀਆਂ। ਚਾਹ ਪਿਆਵਾਂ? ਹਾਂ ਨਹੀਂ ਮੈਂ ਪੀ ਲਈ ਚਾਹ। ਆ ਤੂੰ ਪੀ ਚਾਹਾਂ, ਸੁਸਤੀ ਦੂਰ ਕਰਕੇ ਆਈ ਆਪਣੀ। ਸੁਸਤੀ ਫੇਰ ਮੇਰਾ ਲੂਮਾ ਤੇ ਰਾਤਾਂ ਲਵਾਉਣੀਆਂ ਮੈਨੂੰ, ਖਾਣਾ ਖਰਾਬ ਨਾ ਹੋਵੇ ਤਾਂ। ਐ ਵੇਖਿਆ ਹੀ ਹੈ ਆ ਤੇਰੀਆਂ ਬੇਵਕੂਫੀਆਂ। ਜਦੋਂ ਆਏ ਗਏ ਤੇ ਸਾਹਮਣੇ ਆਪ ਐਦਾਂ ਬੋਲਣਾ ਤੇ ਅਗਲੇ ਫਿਰ ਇਹ ਕਹਿਣਾ ਕਿ ਵੀ ਇਹ ਖਰੇ ਕੱਖ ਵੀ ਨਹੀਂ। ਨਾ ਹੋਰ ਕੀ ਕਰਾਂ, ਤੇਰੇ ਕੋਲ ਤੰਗ ਥੋੜੀ ਆ ਮੈਂ। A few moments later. ਆਜੋ ਆ ਕਬੂਤਰਾਂ ਤੋਂ ਬਾਜ਼ੀ ਲਾਉਣ ਤੋਂ ਇਲਾਵਾ ਕੋਈ ਕੰਮ ਹੈ ਤੈਨੂੰ? ਦਾਣਾ ਪਾ ਲਿਆ ਫੁਰਲ ਫੁਰਲ ਤੇ ਹੋਰ ਕਿੰਨੇ ਪਾਉਣਾ ਲੈਣਾ ਹੈ? ਆ ਫੁਰਲ ਕਰਕੇ ਤੇਰਾ ਫੁਰਲ ਵਰਗਾ ਮੂੰਹ ਹੋ ਗਿਆ। ਕਹਿ ਜਾ ਹੈ ਕੈਸਾ ਤੇਰਾ ਕੈਚਰ ਵਰਗੀ ਸ਼ਕਲ ਹੈ ਤੇਰੀ। अस्सलाम वालेकुम भरजाइए। ਵਾਲੇਕਮ ਸਲਾਮ। भाभी की हाल आ? ਠੀਕ ਭਾਈ, ਤੂੰ ਸੁਣਾ ਇੰਬਲੀ? हाँ ठीक, तू सुना भरजाइए। ਠੀਕ। मैं इथों लंघन ਡਿਆ ਸੀ, ਮੈਂ ਕਿਹਾ ਲੰਘਦੇ ਲੰਘਦੇ ਚੱਲ ਪਾਣੀ ਪੀ ਜਾਈਏ ਤੇਰੇ ਵੱਲੋਂ। ਕਿੱਥੇ ਹੋ? ਸੁਣਿਆ ਪਲਾਟ ਲੈ ਲਿਆ, ਮੈਨੂੰ ਤਾਂ ਬੜੀ ਖੁਸ਼ੀ ਹੋਈ। ਮੁਬਾਰਕ ਹੋਵੇ ਤੈਨੂੰ। ਅੱਲਾ ਦੇ ਕੰਮ ਆ ਜੀ, ਖੈਰ ਮੁਬਾਰਕਾਂ। ਪਲਾਟ ਲੈ ਕੇ ਦਿੱਤਾ ਮੈਂ ਆਪਣੀ ਬੁੱਢੀ ਨੂੰ ਕਰੋੜ ਰੁਪਏ ਦਾ। ਅੱਛਾ ਆ ਉਸੇ ਚੱਕਰਾਂ 'ਚ ਸ਼ਹਿਰੋਂ ਆਇਆ ਵਾ, ਅੱਜ ਉਹਦੇ ਨਾਮੇ ਰਜਿਸਟਰੀ ਵੀ ਕਰਾਤੀ। ਕਿੱਥੇ ਭਾ ਕਿੱਥੇ ਆ? ਆ ਵੇਖਾਂ ਉੱਤੇ ਕਬੂਤਰਾਂ ਨੂੰ ਦਾਣਾ ਪਾ ਤੇ ਬਾਜ਼ੀਆਂ ਲਵਾ। ਉਹ ਮੈਂ ਕਿਹਾ ਜ਼ਾਹਦ ਸਾਹਿਬ ਓਏ ਆ ਵੀ ਇਮਲੀ ਕੀ ਹਾਲ ਹੈ ਵੀਰੇ? ਇਹਨਾਂ ਨੂੰ ਦਾਣਾ ਪਾਈ ਜਾਏ, ਕੋਈ ਬੱਚਿਆਂ ਲਈ ਵੀ ਦਾਣਾ ਜੋੜ ਲਾ, ਇਹਦੇ ਲਈ ਵੀ ਕੋਈ ਦਾਣਾ ਜੋੜ ਲਾ, ਇਹਨਾਂ ਨੂੰ ਪਾਈ ਜਾਣਾ ਵਾ। ਇਹ ਦਾਣਿਆਂ ਤੋਂ ਬਗੈਰ ਰਹਿੰਦੀ ਹੈ? ਉਸ ਘਰ ਬੁੱਢੀ ਖਲੋਂਦੀ ਜਿਸ ਘਰ ਦਾਣੇ ਨਾ ਇਹ ਹੋਣ। ਗੱਲ ਇਹਨੂੰ ਨਾ ਕਹਿ, ਇਹਨੂੰ ਨਹੀਂ ਪਤਾ ਇਹਨਾਂ ਗੱਲਾਂ ਦਾ। ਹਾਂ, ਇਹ ਮੈਂ- ਮੂੰਹ ਇਹਦਾ। ਮੈਂ ਤੇ ਫੀਡਰ ਪੀਣਾ ਨਾ, ਤੂੰ ਮੈਨੂੰ ਚਲੂੰਗੀ 'ਚ ਪਾ ਕੇ ਸੌਣੀ, ਮੈਨੂੰ ਪਤਾ ਹੀ ਕਿਹੜੇ ਨਹੀਂ ਕਿੱਥੇ। ਚੱਕਰਾਂ 'ਚ ਪੈ ਗਿਆ ਵਾ। ਇਹਨਾਂ ਨੂੰ ਧੌਣ ਸਾਰੀ ਦਿਨ ਤੈਂ ਰੱਖਦਾ ਵਾ, ਕੰਮ ਵਾਲ ਧੌਣ ਰੱਖ, ਸਿੱਧੀ ਧੌਣ ਰੱਖੇ, ਤੇਰਾ ਕੋਈ ਬਣੇ ਠਣੇ। ਇਸ ਕੰਮ ਤੋਂ ਇਲਾਵਾ ਇਹਨੂੰ ਹੋਰ ਕੰਮ ਹੈ? ਅੱਲਾ ਮਾਫੀ ਦੇਵੇ ਜੀ, ਸਾਨੂੰ ਤਾਂ ਪਤਾ ਨਹੀਂ। ਆ ਮੁੰਡਾ ਹੁਣ ਕੰਮ ਵਾਲੇ ਦਾ ਫੋਨ ਆਇਆ ਸੀ ਮੈਨੂੰ, ਕੀ ਕਹਿੰਦਾ? ਸਵੇਰ ਨੂੰ ਜਾ ਰਿਹਾ ਕੰਮ ਤੇ। ਚਲੋ ਜੀ, ਅੱਲਾ ਕਰੇ ਕਿਤੇ ਤੈਨੂੰ ਨਸੀਬ ਹੋ ਜੇ ਕੰਮ। ਕੰਮ ਲੱਭ ਗਿਆ ਵਾ, ਮੁੰਡੇ ਨੂੰ ਵੀ ਲਵਾਤਾ ਕੰਮ ਤੇ ਮੈਂ। ਅੱਛਾ ਜੀ, ਹੋਰ ਹੁਣ ਕਿੱਥੇ ਕੰਮ ਹੋਣੇ ਨੇ? ਹੁਣ ਤੇ ਭਰਜਾਈ ਦੇ ਨਾਵੇਂ ਪਲਾਟ ਲੱਗ ਗਏ ਆ, ਹੁਣ ਕਿਹੜੀ ਲੋੜ ਆ ਕੰਮ ਦੀ? ਇਹੀ ਕੰਮ ਨਿਬੇੜ ਕੇ ਆਇਆ ਅੱਜ। ਅੱਛਾ ਜੀ, ਮਕਾਨ ਉਹਦੇ ਨਾਵੇਂ ਲਾਤਾ ਵਾ। ਹਾਂ ਹੁਣ ਅੱਗੇ ਕੋਈ ਹੋਰ ਮਿਹਨਤ ਕਰਾਂਗੇ, ਅੱਲਾ ਖੈਰ ਮਿਹਨਤ ਕੀਤਾ। ਭਲਾ ਹੁਣ ਤੂੰ ਕਿਹੜੀ ਕਰਨੀ? ਕਿਹੜੀ? ਆ ਇਹ ਅੱਲਾ ਤੇਰੇ ਨਸੀਬਾਂ 'ਚ ਹੀ ਕਰੇ ਭਾਈ ਚੱਲ ਮਿਹਨਤ। ਉਤਰਿਆ, ਆ ਜਾ ਥੱਲੇ ਕਿ ਮੌਤ ਦੇ ਖੂਦ ਚੜਿਆ। ਆ ਜਾ ਹੁਣ। ਚਲੋ ਯਾਰ। ਆਪਣਾ ਸ਼ਹੀਦਾ ਹਾਂ ਉਹਨੇ ਆਪਣੀ ਬੁੱਢੀ ਦੇ ਭਾਈ 21 ਮਰਲੇ ਜਗ੍ਹਾ ਲਾਤੀ ਸਾਰੀ। ਹੈ ਹੋਰ ਉਹ ਕਹਿੰਦਾ ਭਾਈ ਪਰ ਜ਼ਿੰਦਗੀ ਮੌਤ ਦਾ ਕੀ ਪਤਾ ਵਾ, ਮੈਂ ਬਿਮਾਰ ਠਮਾਰ ਰਹਿਣਾ, ਮੇਰੀ ਜਨਾਨੀ ਤਾਂ ਨਾ ਤੜਫੂਗੀ। ਤੂੰ ਵੀ ਕੋਈ ਜ਼ੋਰ ਲਾ, ਇਹਦੇ ਕੋ ਮਾਰ ਚਪੇੜਾਂ ਚਪੂੜਾ ਇਹਦੇ ਨਾਵੇਂ ਕਰਾ ਲਾ। ਜਿਹੜੀ ਸ਼ਾਇਦ ਇਹਨੂੰ ਆਪਣੇ ਪਿਓ ਕੋ ਆਪਣੇ ਭਰਾਵਾਂ ਕੋਲੋਂ ਹਿੱਸਾ ਲੈ। ਬੁੱਢੀਆਂ ਤੇ ਇੰਨਾ ਕੁਝ ਕਰਾਉਣ ਡਈਆਂ ਬੰਦਿਆਂ ਕੋਲੋਂ। ਵੇ ਥੱਲੇ ਆਉਣਾ ਕਿ ਲਾ ਕੇ ਲਿਆਵਾਂ ਤੈਨੂੰ? ਓਏ ਆਉਣ ਲੱਗਾ ਹੈ, ਛੁਰੀ ਥੱਲੇ ਦਮ ਲੈ ਲੈ। ਇਦਾਂ ਦੇ ਬੰਦੇ ਦਾ ਪਤਾ ਹੁੰਦਾ ਫੀਟਰ ਮੂੰਹਾ ਕਿਸੇ ਟਾਈਮ ਵੀ ਮਰ ਸਕਦਾ ਵਾ। ਇਹਦੇ ਕੋਲੋਂ ਲੈ ਜਾਇਦਾਦ ਜਿਹੜੀ ਬਣਦੀ। ਚੋਈ ਬੱਕਰੀ ਦਾ ਥਣ ਵਰਗਾ ਮੂੰਹ ਹੈ ਤੇਰਾ। ਅੱਜ ਜਦੋਂ ਤੂੰ ਵਿਆਹੀ ਆਈਆਂ ਆਹੀ ਸੂਟ ਪਾਇਆ ਦੇਖਿਆ ਮੈਂ। ਆ ਮੈਂ ਹੁਣ ਆਪਣੀ ਜਨਾਨੀ ਨੂੰ ਕੋਹਨੂਰ ਤੋਂ ਸੂਟ ਲੈ ਕੇ ਦਿੱਤਾ, ਨਾਲ ਖੁੱਸੇ ਲੈ ਕੇ ਦਿੱਤੇ। ਕਿੱਥੋਂ ਲੈ ਕੇ ਦਿੱਤਾ? ਆ ਕੋਹਨੂਰ ਪਲਾਜ਼ੇ ਚ 5.5 ਲੱਖ ਦਾ ਤਾਂ ਮੇਕਅਪ ਵੀ ਆਇਆ ਉਹਦਾ। 2.5 ਹਾਂ ਤੇ 2.5 ਤੋਲੇ ਦੀ ਜੁਐਲਰੀ ਬਣਾ ਕੇ ਦਿੱਤੀ ਉਹਨੂੰ। ਹੋਰ ਸੁਣਾ ਵੀ ਇਮਲੀ? ਪਾ ਤੂੰ ਸੁਣਾ ਯਾਰ। ਓਏ ਆ ਕੱਢ ਦੇ, ਕੋਈ ਅੰਦਰ ਤੇ ਨਹੀਂ ਕਬੂਤਰ? ਆ ਵੇਖਿਆ ਨਾ ਇੱਕ ਅੰਦਰ ਫਿਰ ਇੰਨਾ ਵੜ ਜਾ ਖੁੱਡੇ 'ਚ ਵੜ ਜਾ। ਉਹ ਖੁੱਡੇ 'ਚ ਮੈਂ ਹੁਣ ਸਿਗਰਟ ਬਣਾਉਣਾ। ਵੇ ਮੈਂ ਮਾਰ ਕੇ ਤੇਰਾ ਮੂੰਹ ਢਾ ਦੇਣਾ। ਯਾ ਕਰ ਲਾ ਢਾਲਾ, ਤੂੰ ਜਿਹੜਾ ਰੇਤ ਦੇ ਪੈਰ 'ਚ ਬਣਾਇਆ ਆਪਣਾ ਸੁਣਾ ਇਮਲੀ ਕੀ ਆ? ਹਾਂ ਭਾ ਠੀਕ ਆ। ਬਸ ਆ ਹੁਣ ਮੇਰੇ ਸਹੁਰੇ ਦਾ ਫੋਨ ਆਇਆ, ਕੀ ਕਹਿੰਦੇ? ਕਹਿੰਦੇ ਆਣ ਕੇ ਸਮਾਨ ਲੈ ਜਾ, ਫਰਨੀਚਰ ਵਗੈਰਾ। ਸਮਾਨ ਤੇ ਉਹ ਜਦੋਂ ਅਸੀਂ ਤੇਰੇ ਬਰਾਤ ਨਾ ਗਏ ਸਮਾਨ ਤੇ ਅਸੀਂ ਲੈ ਗਏ ਇਸ। ਓਏ ਉਹ ਤਾਂ ਸਮਾਨ ਉਹਨਾਂ ਨੇ ਦਿੱਤਾ ਸੀ ਨਾ ਉਦੋਂ। ਆਹ। ਆ ਹੁਣ ਉਹਨੂੰ ਜਦੋਂ ਪਤਾ ਲੱਗਾ ਨਾ ਮੈਂ ਮਕਾਨ ਬੁੱਢੀ ਆਪਣੀ ਦੇ ਨਾਂ ਲਾਤਾ ਕਰੋੜ ਰੁਪਏ ਦਾ, ਅੱਛਾ ਤੇ ਉਹ ਭਾਈ ਉਹ ਮੇਰੇ ਸਾਲੇ ਕਹਿੰਦੇ ਭਾਈ ਦੁਬਾਰਾ ਨਵੇਂ ਸਿਰੇ ਆ, ਹੈ? ਨਵਾਂ ਫਰਨੀਚਰ ਲੈ ਕੇ ਦਿੱਤਾ 4.5 ਲੱਖ ਰੁਪਏ ਦਾ। ਅੱਛਾ ਜੀ। ਹਾਂ ਭਾਜੀ ਲੋ ਦੱਸੋ, ਹੂੰ 4.5 ਲੱਖ ਰੁਪਏ ਦਾ ਫਰਨੀਚਰ ਦਿੱਤਾ ਉਹਨਾਂ ਨੇ। ਉੱਤੋਂ ਮੇਰਾ ਸਾਲਾ ਕਹਿੰਦਾ ਭਾਜੀ ਤੁਹਾਡੇ ਕਮਰੇ ਮਾਸ਼ਾਅੱਲਾ ਸੋਹਣੇ ਬਣ ਗਏ ਆ, ਤੇ ਤੁਸੀਂ ਏਸੀ ਮੇਰੇ ਦੋਸਤ ਹੈਗੇ ਆ, ਹਰ ਕਮਰੇ 'ਚ ਆਪਣਾ ਆਪਣਾ ਏਸੀ ਲਵਾ ਲਓ। ਵਾਹ ਜੀ। ਭਾਈ ਆ ਸੁਣ ਲਓ,
ਸੁਣਨ ਡਿਆ ਮੈਂ ਸੁਣਿਆ? ਉਂਗਲਾਂ ਰੱਖੀਆਂ ਨੇ ਕੰਨਾਂ 'ਚ ਸੁਣਨ ਡਿਆ ਸੁਣੀ ਨਹੀਂ ਜਾਈਦਾ ਹੁੰਦਾ ਜਿਹੜੀ ਕੁੱਤੇ ਨੂੰ ਕੁਛ ਹੈ ਲੈ ਕੇ ਦੇ ਉਹਦੇ ਕੁਛ ਸ਼ੈ ਹੁਣ ਕੀ ਲੈ ਲਵਾਂ ਮਤਲਬ ਵੀ ਆ 2 ਬੱਚੇ ਹੁਣ ਮੈਂ ਲੈ ਆਓ ਵੇਖ ਉਧਰ ਕੋਈ ਬੱਚੇ ਨਾ ਲੈ ਕੇ ਦੇ ਉਹਨੂੰ ਕੋਈ ਕਮਰਾ ਬਣਾ ਕੇ ਦਿਓ ਏਸੀ 'ਚ ਓਏ ਰਵੇ ਯਾ ਕਬਰਾਂ ਘਰ ਪੱਕਾ ਬਣਾ ਕੇ ਤੇ ਤੂੰ ਆ ਖੁੱਡੇ 'ਚ ਸੌਂ ਜਾਣਾ ਕਬੂਤਰ ਰੱਖੇ ਨਾ ਡੁੱਬ ਕੇ ਮਰਨ ਵਾਲੀ ਜ਼ਿੰਦਗੀ ਬਸਰ ਕਰਨ ਦੇ ਬਕਵਾਸ ਕਰ ਰਹੇ ਆ ਤੂੰ ਉਹ ਜਿਹੜੇ ਮੈਂ ਇਹਨੂੰ ਪੈਲਿੰਗ ਕਰਾ ਕੇ ਦਿੱਤੀ ਆ ਔਰ 2 ਕਮਰੇ ਤਿਆਰ ਕੀਤੇ ਸਾਡਾ ਗੁਜ਼ਰ ਬਸਰ ਚੜ੍ਹਦੀਆਂ ਹੋ ਸਰਦੀਆਂ ਦੇ 6 ਸੂਟ ਸਵਾ ਕੇ ਦੇਤੇ ਆ ਭਾਬੀ ਚੜ੍ਹਦੀਆਂ ਸਰਦੀਆਂ ਦੇ ਸੂਟ ਸਵਾ ਵੀ ਦਿੱਤੇ ਕਿਲੋ ਬੇਗਮ ਆਪਣੀ ਨੂੰ ਬੁੱਢੀ ਆ ਤੇ ਸੁਣੇ ਭਾਈ ਅਗਲੀ ਕਹਿੰਦੀ ਸਰਦੀਆਂ ਆਉਣ ਡਈਆਂ ਵਾ ਤੂੰ ਕਿਤੇ ਤੇਰੀ ਅੱਖ ਲੱਗੀ ਆ ਤੂੰ ਨਿਊ ਖਾਨ 'ਚ ਬੈਠੀ ਆ ਸੁਣੇ ਚਾਹੇ ਤੂੰ ਸੁਣ ਸੁਣਨ ਡਿਆ ਕੀ ਮੈਂ ਆਪਣੀ ਬੁੱਢੀ ਨਾਲ ਕਿੰਨਾ ਪਿਆਰ ਕਰਦਾ ਭਾਈ ਹੁਣ ਤਾਂ ਕਰਦਾ। ਮੈਨੂੰ ਕਹਿੰਦੀ ਆ ਜਿੱਥੇ ਅਸੀਂ ਕੋਠੀ ਲਈ ਨਾ ਉੱਥੇ ਥੋੜਾ ਦੂਰ ਹੈਗੀ ਆ ਉਹ ਅੱਛਾ ਜਿੱਥੇ ਦੁਕਾਨਾਂ ਵਾ ਨਾ ਅੱਛਾ ਉਹ ਦੂਰ ਵਾ ਕਹਿੰਦੀ ਆਪਾਂ ਇਦਾਂ ਕਰਦੇ ਆ ਭਰਾ ਮੈਂ ਆਪਣੇ ਨੂੰ ਕਹੂੰਗਾ ਡਰਾਈਵਰ ਰੱਖ ਦਊਗਾ ਅੱਛਾ। ਤੇ ਗੱਡੀ ਆਪਾਂ ਇੱਕ ਲੈ ਲੈਨੇ ਮੈਂ ਕਿਹਾ ਭਾਈ ਤੂੰ ਗੱਡੀ ਪਸੰਦ ਕਰ ਲੈ ਗੱਡੀ ਲੈ ਦਿੰਨੇ ਆ ਸਹੀ ਆ ਹੁਣ ਅੱਲਾ ਖਿਆਲ ਕੀਤਾ ਗੱਡੀ ਵੀ ਅਸੀਂ ਲੈ ਲੈਣੀ ਹੈ ਕਿੰਨੇ ਲੈਣੀ ਕਿੰਨੇ ਉਹ ਮੇਰੇ ਸਹੁਰੇ ਨੇ ਲੈ ਕੇ ਦੇਣੀ ਮੈਨੂੰ ਜਿੱਥੇ ਮੈਂ ਜਹੇਜ਼ ਉਹੀ ਦੇਣਾ ਉੱਥੇ ਕਹਿਣ ਦੀ ਡਿਆ। ਗੱਡੀ ਲੈ ਕੇ ਦੇ ਉਹੀ ਮੇਰੇ ਭਰਾਵਾਂ ਨੇ ਜੋ ਕੁਝ ਸੀ ਮੇਰੇ ਨਾਮੇ ਨਾਂ ਨਹੀਂ ਦਿੱਤਾ 1.5 ਕਰੋੜ ਰੁਪਇਆ ਮੇਰੇ ਭਰਾਵਾਂ ਨੇ ਮੈਨੂੰ ਦਿੱਤਾ ਤੇ ਮੈਂ ਡਾਇਰੈਕਟ ਆਪਣੀ ਬੇਗਮ ਦੇ ਨਾਲ ਆਤਾ ਮੈਂ ਕਿਹਾ ਭਾਈ ਤੂੰ ਤਾਂ ਸੁੱਖ 'ਚ ਹੋ ਆ ਤੂੰ ਹੋ ਤੇਰੀ ਬਾਅਦ 'ਚ ਭਾਵੇਂ ਕਵਰ ਤੇ ਮਿੱਟੀ ਨਾ ਪਾਵੇ ਮੈਂ ਤਾਂ ਭਰਾਵਾ ਤੇਰੇ ਲੋਕਾਂ ਦੇ ਨਾਲ- ਘਰ ਚੱਕ ਲਾਉਣ ਨਾਲ ਕੇ ਤੁਹਾਡੇ ਵਰਗੇ ਆ ਬੰਦੇ ਗੱਲਾਂ ਹੁੰਦੇ। ਮਾਫੀ ਦੇਵੇ ਕਾਤੋਂ ਨੇ ਤੇਰੇ ਵਿਆਹ ਨੂੰ 6 ਸਾਲ ਹੋ ਗਏ ਉਹੀ ਸੂਟ ਵਾ ਗੁਲਾਬੀ ਰੰਗ ਦਾ ਉਹੀ ਤੇਰੇ ਆ ਉਹੀ ਕੁਝ ਵੀ ਜਦੋਂ ਨਹੀਂ ਆਇਆ ਬਣਿਆ ਉਸ ਤੋਂ ਬਾਅਦ ਤੈਨੂੰ ਕੀ ਪਤਾ ਕੱਲ ਧੋ ਕੇ ਉਹਨੇ ਪਾਇਆ ਮੈਂ ਤਾਂ ਚੌਥਾ ਭਰਾਵਾ ਗੁਲਾਬੀ ਸੂਟ ਆ ਪਾਣੀ ਪੀਣ ਮੈਨੂੰ ਆਇਆ ਗੁਲਾਬੀ ਸੀ। ਰੰਗ ਪਸੰਦ ਆ ਬਸ ਨੰਗਦੇ ਪਾਣੀ ਪੀਣ ਆਇਆ ਸੀ ਮੈਂ ਪਾਣੀ ਕਿਹਾ ਬਹਿ ਜਾ ਤੈਨੂੰ ਮੈਂ ਪਿਆ ਦਿੰਦਾ ਆ ਜਾ ਹੋਰ ਨਹੀਂ ਪਾਣੀ ਹੁਣ ਤੂੰ ਪੀ ਕੀ? ਅੱਲਾ ਮਾਫੀ ਦੇਵੇ ਪੀਓ ਪਾਣੀ ਪਾਣੀ ਪੀ ਲੈ ਆ ਜਾ ਪੀ ਜਾ ਤੂੰ ਤੇਰੇ ਨਾਲ ਪਾਣੀ ਚੰਗਾ ਆ ਜਾ ਨਹੀਂ ਨਹੀਂ ਪੀ ਤੂੰ ਆਪਣੇ ਭਾਈ ਤੇਰਾ ਘਰ ਬੂਆ ਵਾ ਘਰ ਬੂਆ ਬੱਤੀਆਂ ਲਾਉਣ ਆ ਜਾਂਦੇ ਹੋ ਕਾਗਲੇ ਦੇ ਘਰ ਦਾ ਬੇੜਾ ਕਰਨ ਆਉਂਦੇ ਹੋ ਤੁਸੀਂ ਇਹ ਸੁਣਿਆ ਜੇ ਹਾਂ ਕਿਵੇਂ ਉਹਨੇ ਆਪਣੀ ਬੁੱਢੀ ਨੂੰ ਕਿਸ ਤਰ੍ਹਾਂ ਜਗ੍ਹਾ ਬਣਾ ਕੇ ਦਿੱਤੀ ਏ ਕੱਪੜੇ ਲੈ ਕੇ ਦਿੰਦਾ ਕਿੰਨਾ ਪਿਆਰ ਕਰਦਾ ਉਹਦੀ ਬੁੱਢੀ ਨੇ ਦਿਲ 'ਚ ਵੀ ਜਗ੍ਹਾ ਬਣਾਈ ਤੂੰ 24 ਘੰਟੇ ਲੜਦੀ ਰਹਿਨੀ ਉਹ ਸਾਰਾ ਕੁਝ ਤੇਰਾ ਹੀ ਆ ਪੀਨੋ ਕਿਉਂ ਲੜਦੀ ਰਹਿਨੀ ਇੱਧਰ ਮੈਂ ਕਿਹਾ ਸੋਹਣਿਓ ਓਏ ਇੱਧਰ ਦੇ ਕਰੋ ਮੁਖੜਾ ਮੱਖਣ ਵਰਗਾ ਪਰ ਉਹ ਬੋ ਆਉਂਦੀ ਪਈ ਵਿੱਚੋਂ ਤੈਨੂੰ ਮੈਂ ਕੱਲ ਵੀ ਪਰਫਿਊਮ ਲਾ ਕੇ ਦਿੱਤਾ ਸੀ ਤੂੰ ਲਾਇਆ ਨਹੀਂ ਹੈ ਤੈਨੂੰ ਤਾਂ ਨਹੀਂ ਨਾ ਮੈਂ ਕਹਿ ਸਕਦਾ ਤੂੰ ਤੇ ਮੇਰੀ ਜਨਾਨੀ ਅੱਛਾ ਛੱਡ ਤੇਰੇ ਚੋਂ ਉਹ ਮਰੇ ਤੇਰੇ ਜੋ ਮੇਰੇ ਚ ਇੱਕੋ ਗੱਲ ਆ ਦੁਪੱਟੇ ਨੂੰ ਸਾਬਣ ਫਿਰਨ ਵਾਲਾ ਅੱਛਾ ਮੇਰੀ ਗੱਲ ਸੁਣ ਐ ਨੂੰ ਤੇ ਕਰ ਲੈ ਤੂੰ ਪਤਾ ਤੰਦੂਰ ਤੇ ਰੋਟੀਆਂ ਲੈਣ ਆਈਆਂ ਨੂਰਪੁਰੇ ਮੈਂ ਗੱਲ ਆਮਾ ਲੜਾਈ ਛੱਡ ਤੇ ਤਿਆਰੀ ਕਰੋ ਇਹ ਗੋਲ ਗੱਪਾ ਜਿਹਾ ਜਿਹੜਾ ਇੱਥੇ ਇਹ ਇੱਟ ਰੰਗ ਕਰੋ ਤੇ ਆਪਾਂ ਉਹਦੇ ਬਬਲੂ ਦੇ ਘਰ ਦਾਵਤ ਤੇ ਜਾਣਾ ਦਾਵਤ ਨਹੀਂ ਖਾਣੀ ਆਏ ਚੱਕਰੇ ਆਏ ਛਮਾ ਹੁੰਦੀਆਂ ਨੇ ਜੁੱਤੀ ਪਾ ਉੱਠ ਜਾਣਾ ਉੱਧਰ ਲਾਡਾਂ ਪਿੱਟੀ ਇੱਕ ਗੱਲੋਂ ਚੰਗਾ ਹੈ ਰੋ ਭਾਈ ਬਾਬਾ ਜੀ ਮੰਨ ਤੇ ਜਾਂਦੀ ਆ ਦੁਆ ਕਰੋ ਕਿਤੇ ਅਗਲੇ ਘਰ ਦਾ ਛਿੱਤਰ ਪੈ ਜਾਵੇ ਚੱਲ ਵੀ ਰੋਟੀ ਪਾਣੀ ਦਾ ਤੇ ਕਰੇ ਕੁਛ ਦਾਵਤ ਦੇ ਮਜ਼ੇ ਲੈਣੇ ਬਾਬਾ ਜੀ ਅੱਜ ਮਜ਼ੇ ਆਉਣਗੇ ਅੱਜ 3 hours later. ਆਏ ਆਜਾ ਘਰ ਹੌਸਲਾ ਕਰ ਲੈ ਹੁਣ ਆਏ। ਆਜਾ ਆਏ ਮੈਂ ਕੀ ਕਰਾਂ ਤੋਬਾ ਬੂਹਾ ਤੋਬਾ ਠੋਕ। ਥੋੜਾ ਖਾ ਲੈਣਾ ਸੀ ਆਏ ਆਏ ਤੋਬਾ ਤੋਬਾ ਥੋੜਾ ਖਾ ਲੈਣਾ ਸੀ ਘਰ ਬਗਾਨਾ ਸੀ ਢਿੱਡ ਤੇ ਤੇਰਾ ਆਪਣਾ ਸੀ ਆਏ ਹਾਏ ਮੈਨੂੰ ਕੀ ਪਤਾ ਸੀ ਮੇਰੇ ਨਾਲ ਇਹ ਹੋ ਜਾਣਾ ਢਿੱਡ ਨਾ ਹੋਇਆ ਤੇਰਾ ਮੌਤ ਦਾ ਖੂਹ ਹੋਇਆ ਹਾਏ। ਖਾ ਖਾ ਕੇ ਡਿੱਡੀ ਤੇਰਾ ਖਾਈ ਜਾਣਾ ਲੋਕਾਂ ਦੀਆਂ ਨਜ਼ਰਾਂ ਤੇ ਪੱਥਰ ਪਾੜ ਦਿੰਦੀਆਂ ਨੇ ਹਾਏ। ਅੱਗੇ ਤੂੰ ਟਿੱਡੀ ਜਿਹਾ ਹੈਗਾ ਢਿੱਡ ਪੜਵਾ ਲੈਣਾ ਆਪਣਾ ਆਏ ਆਏ ਮਾਂ ਮੇਰੀ ਮੈਨੂੰ ਕੀ ਪਤਾ ਸੀ ਇਹ ਹੋ ਜਾਣਾ ਚੱਲ ਪੈ ਇੱਥੇ ਆਰਾਮ ਕਰ ਹੁਣ ਮੈਂ ਤੇ ਕਿਹਾ ਸੀ ਇੱਥੇ ਆ ਜਾ ਇੱਥੇ ਆ ਮੈਂ ਤੇ ਕਿਹਾ ਸੀ ਕਿ ਚੱਲ ਖਾਣ ਲੱਗਾ ਤਾਂ ਤੂੰ ਵੇਖਣਾ ਨਾ ਹੋਇਆ ਆਏ ਆ ਮੈਨੂੰ ਤੇ ਇਹ ਸੀ ਮੈਂ ਕਿਹਾ ਵੀ ਬੱਕਰੇ ਦਾ ਗੋਸ਼ਤ ਆ ਗੋਲ ਬੋਟੀਆਂ ਬਣੀਆਂ ਮੈਂ ਕਿਹਾ ਮਸਾਲਾ ਲਾ ਲਾ ਖਾਣਾ ਮੈਨੂੰ ਵਾਹਵਾ ਮਜ਼ਾ ਆਉਂਦਿਆ ਮੈਨੂੰ ਕੀ ਪਤਾ ਸੀ ਮੇਰੇ ਨਾਲ ਇਹ ਬਣ ਲਿਆ ਕਰ ਉਲਟੀਆਂ ਬਿਮਾਰੀ ਪੈਣਾ ਮੇਰੇ ਉੱਤੇ ਨਾ ਕਰਦੀ ਉੱਥੇ ਲੰਮਾ ਪਾਉ ਆਏ ਆਏ ਓਏ ਮੈਂ ਮਾਰ ਗਿਆ ਆਏ ਮਾਂ ਮੇਰੀ ਆਏ ਸਿਰ ਨੂੰ ਹੱਥ ਮਾਰ ਮੇਰੇ ਉਹ ਸਿਰ ਨੂੰ ਹੱਥ ਮਾਰ ਦੇ ਸਿਰ ਨੂੰ ਹੱਥ ਨਹੀਂ ਮਾਰਨਾ ਮੈਂ ਤੇਰੇ ਹਾਏ। ਮਾਰ ਇੱਥੇ ਹੀ ਥੋੜਾ ਖਾ ਲੈਣਾ ਸੀ ਆਏ ਓਏ ਕੋਈ ਸ਼ੈ ਖਾਣ ਪਈ ਲੱਗਿਆ ਤਾਂ ਤੂੰ ਵੇਖਣਾ ਨਾ ਹੋਇਆ ਉਹ ਕੋਈ ਸ਼ੈ ਪਈ ਘਰ ਖਾਣ ਨੂੰ ਕੋਈ ਸ਼ੈ ਨਹੀਂ ਪਈ ਹੁਣ ਖਾਣ ਨੂੰ ਆਏ ਥੋੜਾ ਖਾਦਾ ਹੀ ਬਸ ਕਰ ਹੁਣ ਆਏ ਪਾਣੀ ਦੀ ਲੋਣ ਪਾ ਦੇ ਜਾਂ ਇੱਕ ਬੋਤਲ ਮੰਗਾ ਦੇ 7 ਅਪ ਆ ਉਹ ਜਾ 7 ਤੈਨੂੰ ਅਪ ਮੁਕਾ ਦੇ ਆਏ ਬਬਲੂ ਦੀ ਬੁੱਢੀ ਵੇਖੀ ਸੀ ਹਾਂ ਕੰਨਾਂ 'ਚ ਕਾਂਟੇ ਹੱਥਾਂ 'ਚ ਚੂੜੀਆਂ ਮੁੰਦਰੀ ਹਾਰ ਗਲ ਦੇ ਵਿੱਚ ਹਾਏ। ਤੇ ਇੱਕ ਮੈਂ ਵਿਚਾਰੀ ਜਿਹਦੇ ਹੱਥ 'ਚ ਮੁੰਦਰੀ ਵੀ ਨਹੀਂ ਸੀ ਆਏ ਆਏ ਤੁਸੀਂ ਤਾਂ ਮੇਰੇ ਕੋਲੋਂ ਜਿਹੜਾ ਮਕਲਾਵੇ ਤੇ ਮੈਂ ਅੱਧਾ ਤੋਲਾ ਪਾਇਆ ਸੀ ਤੁਸੀਂ ਤਾਂ ਮਕਲਾਵੇ ਵਾਲੇ ਦਿਨ ਮੇਰੇ ਕੋਲ ਵੀ ਲੈ ਲਿਆ ਸੀ ਕਿੱਥੇ ਮੇਰੇ ਮਾਪਿਓ ਨੇ ਮੇਰੇ ਕੋਲ ਪਤਾ ਨਹੀਂ ਕਿਹੜੇ ਯੁੱਗ ਦਾ ਬਦਲਾ ਲਿਆ ਕਿ ਕਿੱਥੇ ਮੈਨੂੰ ਇਹੋ ਜਿਹੇ ਗੰਦੇ ਖਾਨਦਾਨ ਦੇ ਵਿੱਚ ਵਿਆਹ ਤਾ ਅੱਛਾ ਘਬਰਾ ਨਾ
ਉਹ ਹਾਜੀ ਜਵੇਦ ਨੇ ਘਰ ਰੋਟੀ ਪਕਾਉਣੀ ਆ, ਵੱਡੇ ਭਾਈ ਨੇ ਹਾਜੀ ਜਵੇਦ ਨੇ ਰੋਟੀ ਪਕਾਉਣੀ, ਉੱਥੇ ਜਾਣਾ ਆਪਾਂ। ਤੈਨੂੰ ਪਤਾ ਭਰਜਾਈ ਮੇਰੇ ਨਾਲ ਬੜਾ ਪਿਆਰ ਕਰਦੀ ਹੈ, ਉਹ ਰੋਟੀ ਤੇ ਜਾਣਾ ਵਾ। ਤੇ ਉਹ ਜਿਹੜਾ ਆਪਣਾ ਭਤੀਜੇ ਵੀ ਆਂਦੇ ਸੀ ਸਮਰ ਛੱਬਰ ਤੇ ਚਾਚੂ ਕੱਲ ਪਾਪਾ ਕਹਿੰਦੇ ਰੋਟੀ ਇੱਥੇ ਖਾਇਓ, ਉਧਰ ਜਾਣਾ ਆਪਾਂ, ਰੋਟੀ ਖਾਣੀ ਹੈ ਜਿਹੜੀ ਕੱਲ ਦਾਵਤ ਖਾਣੀ ਆਪਾਂ। ਓਏ ਬਹਿ ਜਾਵੇ, ਪਹਿਲੇ ਅਗਲੀ ਤੇ ਪਚਾ ਲਾ। ਪਹਿਲੀ ਤੇ ਪਚਾ ਲਾ ਪਹਿਲੇ। ਇਹ ਪਚ ਗਈ, ਖਾਣ ਵਾਲੀ ਧਿਆਨ ਹੈ ਤੇਰਾ। ਪਚ ਗਈ, ਬਸ ਪਚ ਗਈ। ਬਾ ਕੱਲ ਹਾਜੀ ਵੱਲੋਂ ਰੋਟੀ ਖਾਣੀ ਆ ਤੇ ਉਹ ਤੋਂ ਬਾਅਦ ਫਿਰ ਤੈਨੂੰ ਲੈ ਜਾਣਾ ਬਾਜ਼ਾਰ, ਉੱਥੇ ਤੈਨੂੰ ਉੱਥੇ ਜੁੱਤੀਆਂ ਕੱਪੜੇ ਵੀ ਲੈ ਕੇ ਦੇਣੇ ਨੇ। ਉਹ ਬਸ਼ਕੋ ਜਿਹੜੀ ਲਾਈ ਦੀ ਕੀ ਆਂਦੇ ਸਾਡੀ ਸਪਰੋ ਕੀ ਉਹ ਜਿਹੜਾ ਸ਼ੀਸ਼ੀ ਚ ਹੁੰਦਾ ਆ, ਹਾਂ ਬਾਡੀ ਸਪਰੇ, ਉਹ ਵੀ ਲੈ ਦੇਣਾ ਤੈਨੂੰ। ਪੀਨੋ ਨਾ ਲੜਿਆ ਨਾ ਕਰ ਮੇਰੇ ਨਾਲ। ਹਾਏ ਉਹ ਬੁੱਢੀਆਂ ਕਿੱਡੀਆਂ ਚੰਗੀਆਂ ਹੁੰਦੀਆਂ ਨੇ, ਕਿੱਡੇ ਚੰਗੇ ਨਸੀਬ ਹੁੰਦੇ ਨੇ ਉਹਨਾਂ ਦੇ, ਜਿਹੜੀਆਂ ਲੱਖਾਂ ਕਰੋੜਾਂ ਦੀਆਂ ਮਾਲਕ ਹੋ ਜਾਂਦੀਆਂ ਨੇ। ਇੱਕ ਮੇਰੇ ਨਸੀਬ ਸੜ ਗਏ। ਹਾਏ ਮਾਏ ਮੈਨੂੰ ਕਿਉਂ ਜੰਮਿਆ ਸੀ। ਹਾਏ ਓਏ ਓਏ ਉਹਨਾਂ ਬੁੱਢੀਆਂ ਨੂੰ ਤੇ ਵੇਖਣਾ ਸੀ ਗੌਰ ਨਾਲ। ਓਏ ਬੁੱਢੀਆਂ ਤੇ ਠੇਰੀਆਂ ਨੇ, ਅੱਲਾ ਦਾ ਸ਼ੁਕਰ ਕਰਿਆ ਕਰਨਾ, ਸ਼ੁਕਰੀਏ। ਤੇ ਤੇਰਾ ਤੇ ਉਹਨਾਂ ਦਾ ਪਤਾ ਕਿੰਨਾ ਫਰਕ ਹੈ। ਓਏ ਤੂੰ ਕੁੜੀ ਜਿਹੜੀ ਬੁੱਢੀਆਂ ਠੇਰੀਆਂ ਤੇ ਐਡਾ ਤੈਨੂੰ ਅੱਲਾ ਨੇ ਹੁਸਨ ਅਤਾ ਕੀਤਾ ਹੈ। ਔਰ ਮੈਨੂੰ ਤੇ ਇਹ ਡਰ ਰਹਿੰਦਾ ਵਾ, ਔਰ ਤੇਰੇ ਹੁਸਨ ਦਾ ਮੈਨੂੰ ਬਣ ਕੇ ਚੌਕੀਦਾਰ ਰਾਤ ਦਿਨ ਜਾਗਣਾ ਪੈਂਦਾ। ਓਏ ਆ ਜਿਹੜੀ ਹੁਸਨ ਦੀ ਦੌਲਤ ਤੋਂ ਤੂੰ ਮਾਲਾ ਮਾਲ ਹੈ, ਦੌਲਤ ਉਹਨਾਂ ਕੋ ਨਹੀਂ। ਉਹ ਬੁੱਢੀਆਂ ਕੁੜੀਆਂ ਲਾਲ ਲਗਾਮ ਬਣੀਆਂ ਪਈਆਂ ਵਾ, ਹੈ ਕੋਈ ਗੱਲ ਕਰਨ ਵਾਲੀ। ਐਡੇ ਮੈਨੂੰ ਮਸਕੇ ਨਾ ਲਾ। ਹਾਏ ਸਮਝ ਆਈ ਨਾ, ਉਹ ਲੱਖਾਂ ਕਰੋੜਾਂ ਦੀਆਂ ਮਾਲਕ ਨੇ ਤੇ ਸਾਡੇ ਕੋਲ ਇੱਕ ਕਿੱਲਾ ਜ਼ਮੀਨ ਦਾ ਨਹੀਂ। ਓਏ ਓਏ ਕਿਉਂ ਰੋਨੀਆਂ ਨੇ? ਸ਼ੁਕਰੀਆ 11 ਕਿੱਲੇ ਇਹ ਕਿਹਦੇ ਆ? ਤੇਰੇ ਹੀ ਆ। ਇਹ ਤੇਰੇ ਤੇ ਮੇਰੇ ਚ ਕੋਈ ਫਰਕ ਆ? 11 ਕਿੱਲੇ ਲੈ ਲਾ ਆਪਣੀਆਂ ਨਾਸਾਂ ਚ, ਉੱਥੇ ਤਾਂ ਮੱਝਾਂ ਬੰਨੀਆਂ ਨੇ, ਉਹ ਕੀ ਕਰਨਾ? ਇਹ ਨਾਸਾਵਾਂ ਕਿ ਮੋਟਰ ਵੇਖ ਕੇ ਹਰ ਕਿੱਲਾ ਇਹਦੇ ਚ ਤੂੰ ਕਿਉਂ ਕਰਦੇ ਹੁੰਦੀ? ਸ਼ੁਕਰੀ ਨਾ ਕਰਿਆ ਕਰ। ਨਾਲੇ ਮਾੜੀ ਜੀ ਘਰ ਚ ਕੋਈ ਨਚਾਕੀ ਹੁੰਦੀ ਨਾਲ ਹੀ ਮਾਂ ਨੂੰ ਕਹਿ ਦਿੰਦੀ ਕੀ ਜੰਮ ਲਿਆ, ਕੀ ਜੰਮ ਲਿਆ। ਗੱਲ ਤੇ ਸਹੀ ਹੈ। ਹਾਏ ਮੇਰੀ ਸੱਸੇ ਇਹ ਕੀ ਜੰਮ ਲਿਆ? ਇਹਦੇ ਨਾਲੋਂ ਤੇ ਮੈਂ ਤੇ ਆਨਾ ਕੋਈ ਕੁਲਫੀ ਜੰਮ ਲੈਂਦੀ, ਠੰਡੀ ਤੇ ਹੁੰਦੀ। ਇੰਨੀ ਤੂੰ ਗਰਮ ਆ ਤਬੀਅਤ ਦੀ। ਬਬਲੂ ਨੂੰ ਵੇਖ, ਬਬਲੂ ਨੇ ਆਪਣੀ ਬੁੱਢੀ ਨੂੰ ਮਕਾਨ ਲੈ ਕੇ ਦਿੱਤਾ, ਇਮਲੀ ਨੇ ਆਪਣੀ ਬੁੱਢੀ ਨੂੰ ਪਲਾਟ ਲੈ ਕੇ ਦਿੱਤਾ, ਤਨਵੀਰ ਨੇ ਆਪਣੀ ਬੁੱਢੀ ਨੂੰ 15 ਕਿੱਲੇ ਉਹਦੇ ਨਾਂ ਲੈ ਕੇ ਲਵਾਏ ਨੇ। ਇੱਕ ਮੈਂ ਮੁਕੱਦਰਾਂ ਸੜੀ। ਹਾਏ ਕੀ ਤੂੰ ਮੁਕੱਦਰਾਂ ਸੜੀ? ਓਏ ਓਏ ਅੱਲਾ ਦਾ ਸ਼ੁਕਰ ਅਦਾ ਕਰੀਦਾ, ਨਸ਼ੁਕਰੀ ਨਹੀਂ ਕਰੀਦੀ। ਔਰ ਜੇ ਸਾਲ 'ਚ ਰੱਖੇ ਨਾ ਰੱਬ ਸੋਹਣਾ, ਉਹਦੇ 'ਚ ਰਹੀਦਾ। ਸੋਹਣੀ ਆ, ਸੁਨੱਖੀ ਆ, ਉਹ 11 ਕਿੱਲਿਆਂ ਦੀ ਤੂੰ ਮਾਲਕ ਆ। ਨਸ਼ੁਕਰੀ ਨਾ ਕਰਿਆ ਕਰ। ਅੱਲਾ ਜਿਹੜੇ ਹੱਜ ਰੱਖੇ ਬਿਲਕੁਲ ਖੁਸ਼ ਰੱਖਦਾ ਤੇ ਖੁਸ਼ ਰਹਿਣਾ ਚਾਹੀਦਾ। ਜਿਹੜੇ ਬੰਦੇ ਆਪਣੀਆਂ ਬੁੱਢੀਆਂ ਨਾਲ ਪਿਆਰ ਕਰਦੇ ਨੇ, ਉਹਨਾਂ ਨੇ ਆਪਣੀਆਂ ਬੁੱਢੀਆਂ ਲਈ ਕੁਛ ਨਾ ਕੁਛ ਬਣਾਇਆ। ਸ਼ਾਹਜਹਾਨ ਨੇ ਆਪਣੀ ਬੁੱਢੀ ਲਈ ਤਾਜ ਮਹਿਲ ਬਣਵਾਇਆ ਸੀ, ਪਤਾ ਜੇ? ਸਾਰਾ ਹੀ ਪਤਾ ਮੈਨੂੰ ਪੀਨੋ। ਦਿਲ ਤੇ ਮੇਰਾ ਵੀ ਕਰਦਾ ਹੈ ਕਿ ਤੇਰੇ ਲਈ ਨਾ ਮੈਂ ਤਾਜ ਮਹਿਲ ਬਣਵਾਵਾਂ, ਲੇਕਿਨ ਕੀ ਕਰਾਂ? ਉਹ ਜਿਹੜਾ 11 ਕਿੱਲੇ ਨਾ ਬਣਨਾ ਤੇਰਾ ਉਹਦੇ ਵਿੱਚ ਹੀ ਆ ਤਾਜ ਮਹਿਲ। ਬਸ ਤੇਰੇ ਮਰਨ ਦਾ ਇੰਤਜ਼ਾਰ ਕਰ ਰਿਹਾ ਮੈਂ। ਹਾਂ ਵੇ ਤੇਰਾ ਬੇੜਾ ਕਰਕੇ ਵੇ ਕੱਖ ਨਾ ਰਵੇ ਵੇ, ਤੇਰੇ ਨਾਲੋਂ ਤਾਂ ਬੇਵਾ ਹੀ ਚੰਗੀ ਸੀ ਮੈਂ। ਓ ਮੇਰੀ ਗੱਲ, ਤੇਰਾ ਓ ਮੈਂ ਮਰ ਗਿਆ, ਓ ਮੇਰੀ ਗੱਲ ਦੱਸ, ਓ ਮੈਨੂੰ ਗੱਲ ਕਰ।